ਕਿਸਾਨ ਆਗੂ ਡੱਲੇਵਾਲ ਨੇ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਪੰਜਾਬੀਆਂ ਦਾ ਕੀਤਾ ਧੰਨਵਾਦ। ਅੰਮ੍ਰਿਤਸਰ ਵਿਖੇ ਹੋਈ ਬੇਅਦਬੀ ਕੂੜੇ ਦੇ ਢੇਰ ਤੋਂ ਮਿਲੀਆਂ ਸੈਂਚੀਆਂ। ਕਿਸਾਨ ਸੰਘਰਸ਼ ਦੇ ਸਮਰਥਨ ਵਿੱਚ SGPC ਦੇ ਵੀ ਦਫ਼ਤਰ ਤੇ ਅਦਾਰੇ ਰਹੇ ਬੰਦ। ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਦਿੱਤੀ ਬੰਦ ਦੀ ਕੋਲ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ, ਜਿਸ ਨਾਲ ਕੁਝ ਇੱਕ ਥਾਵਾਂ ਤੇ ਬਹਿਸਬਾਜ਼ੀ ਨੂੰ ਛੱਡ ਕੇ ਸੂਬੇ ਭਰ ਵਿੱਚ ਬੰਦ ਸ਼ਾਂਤੀਪੂਰਵਕ ਅਤੇ ਸਫਲਤਾਪੂਰਵਕ ਰਿਹਾ। ਇਸ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਸਹਿਯੋਗ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਦਾ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਧੰਨਵਾਦ ਕੀਤਾ ਹੈ। 35 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕਿਸਾਨ ਲੀਡਰ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਬੰਦ ਦਾ ਸੱਦਾ ਪੂਰੀ ਤਰ੍ਹਾਂ ਸਫਲ ਰਿਹਾ ਹੈ, ਜਿਸ ਨੂੰ ਲੈ ਕੇ ਪੰਜਾਬ ਤੇ ਕੇਂਦਰ ਦੋਵਾਂ ਸਰਕਾਰਾਂ ਨੂੰ ਵੱਡਾ ਭੁਲੇਖਾ ਸੀ, ਪਰ ਪੰਜਾਬੀਆਂ ਨੇ ਕਿਸਾਨਾਂ ਦਾ ਸਾਥ ਦੇ ਕੇ ਬੰਦ ਸਫਲ ਬਣਾ ਕੇ ਭੁਲੇਖਾ ਦੂਰ ਕਰ ਦਿੱਤਾ ਹੈ। ਬੰਦ ਵਿੱਚ ਸਹਿਯੋਗ ਕਰਨ ਵਾਲੇ ਹਰ ਵਰਗ ਸ਼ਹਿਰ ਵਾਸੀਆਂ ਇੱਥੋਂ ਤੱਕ ਕਿ ਚੰਡੀਗੜ੍ਹ ਵਿੱਚ ਪੰਜਾਬ ਬੰਦ ਦਾ ਅਸਰ ਦਿਖਾਈ ਦਿੱਤਾ, ਜਿਸ ਲਈ ਉਹ ਧੰਨਵਾਦ ਕਰਦੇ ਹਨ। ਉਹਨਾਂ ਕਿਹਾ ਕਿ ਅਸੀਂ ਆਪਣੀ ਗੱਲ ਪੂਰੇ ਦੇਸ਼ ਦੇ ਲੋਕਾਂ ਤੱਕ ਪਹੁੰਚਾਉਣ ਵਿੱਚ ਕਾਮਯਾਬ ਹੋਏ ਹਾਂ। ਕਿਸਾਨ ਆਗੂ ਨੇ ਕਿਹਾ ਕਿ ਅੱਜ ਕੇਂਦਰ ਸਰਕਾਰ ਨੂੰ ਇੱਕ ਸੁਨੇਹਾ ਦਿੱਤਾ ਹੈ ਕਿ ਜੋ ਪਲੈਨਿੰਗਾਂ ਬਣਾ ਰਹੇ ਹੋ ਉਹ ਸਭ ਫੇਲ ਹਨ। ਕੱਲ੍ਹ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੈ। ਉਹਨਾਂ ਕਿਹਾ ਕਿ ਸਾਨੂੰ ਖਬਰਾਂ ਮਿਲੀਆਂ ਹਨ ਕਿ ਡੱਲੇਵਾਲ ਨੂੰ ਚੁੱਕਣ ਲਈ ਪੁਲਿਸ ਦੀ ਪੂਰੀ ਤਿਆਰੀ ਹੈ ਅਤੇ ਬੀਤੀ ਰਾਤ ਚੁੱਕਣ ਦੀ ਪੂਰੀ ਤਿਆਰੀ ਵੀ ਸੀ ਅਤੇ ਬੱਸਾਂ ਦੇ ਡਰਾਈਵਰਾਂ ਨੂੰ ਵੀ ਬੁਲਾਇਆ ਗਿਆ ਸੀ, ਪਰ ਉਹਨਾਂ ਨੇ ਪ੍ਰਸ਼ਾਸਨ ਨੂੰ ਜਵਾਬ ਦੇ ਦਿੱਤਾ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਨੂੰ ਨਹੀਂ ਚੁੱਕਣ ਜਾਵਾਂਗੇ, ਜਿਸ ਲਈ ਉਹ ਇਹਨਾਂ ਡਰਾਈਵਰ ਜਵਾਨਾਂ ਦਾ ਵੀ ਸਮਰਥਨ ਲਈ ਧੰਨਵਾਦ ਕਰਦੇ ਹਨ। ਕਿਸਾਨ ਆਗੂ ਨੇ ਗੱਲਬਾਤ ਦੌਰਾਨ ਸੁਪਰੀਮ ਕੋਰਟ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹ ਲੋਕਾਂ, ਕਿਸਾਨਾਂ, ਮਜ਼ਦੂਰਾਂ ਦੀਆਂ ਮੰਗਾਂ ਹਨ, ਇਹ ਇਕੱਲੇ ਸਾਡੀਆਂ ਨਹੀਂ। ਅਸੀਂ ਕਿਸਾਨ ਵੀ ਭਾਰਤ ਦਾ ਹਿੱਸਾ ਹਾਂ, ਇਸ ਲਈ ਕੇਂਦਰ ਸਰਕਾਰ ਇਸ ਪਾਸੇ ਵੱਲ ਵੀ ਧਿਆਨ ਦੇਵੇ। ਆਪ ਸਭ ਪੰਜਾਬ ਵਾਸੀਆਂ ਨੇ ਪੰਜਾਬ ਬੰਦ ਦੇ ਸੱਦੇ ਨੂੰ ਸਫਲਤਾ ਦਿੱਤੀ ਹੈ। ਹਰ ਵਰਗ ਤੋਂ ਸਾਡੇ ਵੀਰਾਂ ਨੇ, ਸਾਡੀਆਂ ਭੈਣਾਂ ਨੇ, ਸਾਡੇ ਬਜ਼ੁਰਗਾਂ ਨੇ ਸਹਿਯੋਗ ਦਿੱਤਾ ਹੈ। ਮੇਰੇ ਕੋਲ ਕੋਈ ਸ਼ਬਦ ਨਹੀਂ ਜਿਨ੍ਹਾਂ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ, ਔਰ ਤਹਿ ਦਿਲੋਂ ਸਭ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਪੂਰਨ ਤੌਰ ਦੇ ਉੱਤੇ ਪੰਜਾਬ ਬੰਦ ਨੂੰ ਸਮਰਥਨ ਦਿੱਤਾ ਹੈ ਔਰ ਉਹਦੇ ਵਿੱਚ ਸ਼ਾਮਲ ਹੋਏ ਹਾਂ। ਔਰ ਉਹਦੇ ਨਾਲ ਹੀ ਮੈਂ ਸਾਡੇ ਉਹਨਾਂ ਜਵਾਨਾਂ ਦਾ ਜਿਨ੍ਹਾਂ ਨੇ ਰਾਤ ਜਦੋਂ ਸਰਕਾਰ ਸੁਪਰੀਮ ਕੋਰਟ ਦੇ ਹੁਕਮਾਂ ਤੇ ਆਪਣੇ ਤੇ ਖਨੌਰੀ ਬਾਰਡਰ ਤੇ ਬੈਠਿਆਂ ਦੇ ਉੱਤੇ ਹਮਲਾ ਕਰਨ ਦੀਆਂ ਤਿਆਰੀਆਂ ਕਰ ਰਹੀ ਸੀ, ਉਸ ਵੇਲੇ ਜਵਾਨਾਂ ਦੀ ਜ਼ਮੀਰ ਜਾਗੀ। ਉਹਨਾਂ ਨੇ ਵੀ ਇਸ ਪਾਪ ਕਰਮ ਤੋਂ ਆਪਣਾ ਕਦਮ ਪਿੱਛੇ ਖਿੱਚਿਆ ਔਰ ਜਵਾਬ ਦਿੱਤਾ ਹੈ। ਪਤਾ ਲੱਗਿਆ ਕਿ ਡਰਾਈਵਰ ਭਾਈਚਾਰੇ ਨੇ ਵੀ ਇਹ ਕਿਹਾ ਹੈ ਕਿ ਅਸੀਂ ਖਨੌਰੀ ਬਾਰਡਰ ਤੇ ਬੈਠੇ ਲੋਕਾਂ ਦੇ ਉੱਤੇ ਹਮਲਾ ਕਰਨ ਦੇ ਲਈ ਸਹਿਯੋਗ ਨਹੀਂ ਦੇ ਸਕਦੇ। ਸਭ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਤੇ ਇਸ ਸ਼ਾਂਤਮਈ ਲੜੀ ਜਾ ਰਹੀ ਲੜਾਈ, ਲੋਕਾਂ ਦੇ ਹੱਕ ਦੀ ਲੜਾਈ, ਪੰਜਾਬ ਦੇ ਹੱਕ ਦੀ ਲੜਾਈ, ਹਰਿਆਣੇ ਦੇ ਹੱਕ ਦੀ ਲੜਾਈ ਨੂੰ ਸਹਿਯੋਗ ਦਿੱਤਾ ਹੈ। ਔਰ ਜਿਸ ਵੇਲੇ ਰਾਤ ਅਸੀਂ ਅਪੀਲ ਪਾਈ, ਉਸ ਅਪੀਲ ਤੋਂ ਬਾਅਦ ਜਿੱਡੀ ਵੱਡੀ ਪੱਧਰ ਦੇ ਉੱਤੇ ਹਰਿਆਣੇ ਚੋਂ, ਪੰਜਾਬ ਚੋਂ ਹਜ਼ਾਰਾਂ ਨੌਜਵਾਨ ਇੱਥੇ ਆ ਕੇ ਇਸ ਮੋਰਚੇ ਦੇ ਵਿੱਚ ਪਹਿਰਾ ਦਿੱਤਾ, ਉਹਨਾਂ ਸਭ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਜਿਨ੍ਹਾਂ ਨੇ ਇੱਥੇ ਆ ਕੇ ਪਹਿਰਾ ਦਿੱਤਾ, ਮੇਰੇ ਵਿਸ਼ਵਾਸ ਨੂੰ ਹੋਰ ਤਕੜਾ ਕੀਤਾ ਹੈ। ਤਾਂ ਮੈਂ ਸਾਡੀ ਸਰਕਾਰ ਨੂੰ ਵੀ, ਮੈਂ ਸਾਡੀ ਮਾਣਯੋਗ ਸੁਪਰੀਮ ਕੋਰਟ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਬਈ ਜਦੋਂ ਸੱਤਿਆਗ੍ਰਹਿ ਵਰਗੇ ਅੰਦੋਲਨ ਕੁਚਲ ਦਿੱਤੇ, ਸ਼ਾਂਤਮਈ ਅੰਦੋਲਨਾਂ ਤੋਂ ਤੇ ਸੱਤਿਆਗ੍ਰਹਿ ਵਰਗੇ ਅੰਦੋਲਨਾਂ ਤੋਂ ਚੱਕਿਆ ਜਾਂਦਾ ਹੈ, ਤਾਂ ਫਿਰ ਲੋਕਾਂ ਦਾ ਮਨ ਆਪਣੇ ਆਪ ਅਗਰੈਸਿਵ ਲੜਾਈਆਂ ਵੱਲ ਨੂੰ ਮੁੜ ਜਾਂਦਾ ਹੈ ਤੇ ਜਿਹੜਾ ਦੇਸ਼ ਲਈ ਬਹੁਤਾ ਚੰਗਾ ਨਹੀਂ ਹੁੰਦਾ। ਸੋ ਇਸ ਲਈ ਅਪੀਲ ਹੈ ਸਾਡੀ ਮਾਣਯੋਗ ਸੁਪਰੀਮ ਕੋਰਟ ਨੂੰ, ਸਾਡੀ ਭਾਰਤ ਸਰਕਾਰ ਨੂੰ, ਕਿ ਇਹ ਲੋਕਾਂ ਦੀਆਂ ਮੰਗਾਂ ਨਹੀਂ,
ਇਹ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਨੇ। ਇਹ ਕੋਈ ਸਾਡੀ ਕਿਸੇ ਦੀ ਇਕੱਲੇ ਦੀ ਨਹੀਂ, ਅਸੀਂ ਵੀ ਭਾਰਤ ਦਾ ਹਿੱਸਾ ਹੈ, ਕਿਸਾਨ ਵੀ। ਇਸ ਕਰਕੇ ਸਰਕਾਰ ਇਹਨਾਂ ਮੰਗਾਂ ਤੇ ਧਿਆਨ ਦੇਵੇ। ਬਹੁਤ ਬਹੁਤ ਧੰਨਵਾਦ। ਅੱਜ ਸਵੇਰੇ 7 ਵਜੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਵਾਪਰੀ ਹੈ, ਜਿੱਥੇ ਕੂੜੇ ਦੇ ਢੇਰ ਤੋਂ ਸੈਂਚੀਆਂ ਮਿਲੀਆਂ ਹਨ। ਇਸ ਦੀ ਜਾਣਕਾਰੀ ਮਿਲਦਿਆਂ ਹੀ ਸਥਾਨਕ ਸਿੱਖ ਜਥੇਬੰਦੀਆਂ ਮੌਕੇ ਤੇ ਪਹੁੰਚੀਆਂ ਤੇ ਮਾਮਲੇ ਦੀ ਹੋਰ ਜਾਣਕਾਰੀ ਲਈ ਸਿੱਖ ਸੰਗਤਾਂ ਵੱਲੋਂ ਮਾਮਲੇ ਦੀ ਇਤਲਾ ਨੇੜਲੇ ਪੁਲਿਸ ਸਟੇਸ਼ਨ ਵਿਖੇ ਕਰ ਦਿੱਤੀ ਗਈ ਹੈ, ਜਿਨ੍ਹਾਂ ਦੁਆਰਾ ਕੈਮਰੇ ਖੰਗਾਲੇ ਜਾ ਰਹੇ ਹਨ। ਸਿੱਖ ਸੰਗਤਾਂ ਵਿੱਚ ਭਾਰੀ ਰੋਸ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਇੰਨੀ ਵੱਡੀ ਘਟਨਾ ਵਾਪਰੀ ਹੈ ਤੇ ਹਜੇ ਤੱਕ ਸ਼੍ਰੋਮਣੀ ਕਮੇਟੀ ਦਾ ਕੋਈ ਜ਼ਿੰਮੇਵਾਰ ਵਿਅਕਤੀ ਇੱਥੇ ਨਹੀਂ ਪਹੁੰਚ ਸਕਿਆ ਹੈ। ਉਹਨਾਂ ਨੇ ਬੇਅਦਬੀ ਖਿਲਾਫ ਕੋਈ ਸਖਤ ਕਾਨੂੰਨ ਨਾ ਹੋਣ ਤੇ ਵੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਆਪ ਸੰਗਤਾਂ ਜਾਣਦੇ ਹੋ ਕਿ ਅੰਮ੍ਰਿਤਸਰ ਸਾਹਿਬ ਦੇ ਰਣਜੀਤ ਐਵਨਿਊ ਦੇ ਵਿੱਚ ਅੱਜ ਸਵੇਰੇ 7 ਵਜੇ ਕਿਸੇ ਦੁਸ਼ਟੀ ਵੱਲੋਂ ਗੁਰੂ ਸਾਹਿਬ ਜੀ ਦੀਆਂ ਪੋਥੀਆਂ ਜਿਹੜੀਆਂ ਉਹ ਕੂੜੇ ਦੇ ਢੇਰ ਦੇ ਉੱਪਰ ਸੁੱਟੀਆਂ ਗਈਆਂ ਸੀਗੀਆਂ। ਜਿਉਂ-ਜਿਉਂ ਸਿੰਘਾਂ ਨੂੰ, ਸੰਗਤਾਂ ਨੂੰ, ਜਥੇਬੰਦੀਆਂ ਨੂੰ ਪਤਾ ਲੱਗਾ, ਸਾਰੇ ਇੱਥੇ ਇਕੱਠੇ ਹੋਏ ਆ, ਪ੍ਰਸ਼ਾਸਨ ਨੂੰ ਮਿਲੇ ਆ। ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਵੀ ਅਸੀਂ ਆਪਣੀ ਜਿਹੜੀ ਜਾਂਚ ਪੜਤਾਲ ਕਰ ਰਹੇ ਆ, ਕੈਮਰੇ ਖੰਗਾਲ ਰਹੇ ਆ ਤੇ ਸ਼ਾਮ ਤੱਕ ਦਾ ਟਾਈਮ ਜਿਹੜਾ ਉਹ ਮੰਗਿਆ ਵਾ ਕਿ ਦੋਸ਼ੀ ਅਸੀਂ ਜਿਹੜਾ ਵਾ ਉਹ ਫੜ ਕੇ ਤੇ ਤੁਹਾਨੂੰ ਦੱਸ ਦਿਆਂਗੇ। ਪਰ ਵੱਡੀ ਗੱਲ ਇਹ ਆ ਕਿ ਦੋਸ਼ੀ ਦਾ ਫੜਿਆ ਜਾਊਗਾ, ਮੰਨ ਲਓ, ਤੇ ਪਰ ਦੋਸ਼ੀ ਦੇ ਉੱਤੇ ਕਾਰਵਾਈ ਕੀ ਹੋਊਗੀ? ਇੱਕ 295 ਦੀ ਨਾਰਮਲ ਧਾਰਾ, ਜਿਹਦਾ ਇਹ ਨਹੀਂ ਪਤਾ ਵੀ ਉਹਦੀ ਪਰਮਿਸ਼ਨ ਮਿਲਣੀ ਹੈ ਕਿ ਨਹੀਂ ਮਿਲਣੀ, ਉਹ ਪਰਚਾ ਸਟੈਂਡ ਹੋਣਾ ਕਿ ਨਹੀਂ ਹੋਣਾ। ਪਤਾ ਨਹੀਂ ਕਿਉਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹੀਆਂ, ਬੇਦੀ ਦੇ ਨਾਂ ਤੇ ਸਰਕਾਰਾਂ ਬਣੀਆਂ। ਆ ਝਾੜੂ ਵਾਲਿਆਂ ਕਿਹਾ ਅਸੀਂ 24 ਘੰਟੇ 'ਚ ਇਨਸਾਫ ਦੇ ਦੇਵਾਂਗੇ। ਨਾ ਕੋਈ ਸਖਤ ਧਾਰਾ ਅਜੇ ਤੱਕ ਬਣੀ ਆ ਤੇ ਨਾ ਹੀ ਕੋਈ ਸਿਰਤਾ ਇਹਨਾਂ ਨੇ ਬੇਦੀ ਦੇ ਉੱਤੇ ਅਜੇ ਤੱਕ ਵਿਖਾਈ ਆ। ਪਰ ਫਿਰ ਵੀ ਜਿਹੜੇ ਆ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ, ਪ੍ਰੇਮ ਕਰਨ ਵਾਲੇ ਕਿਰਤੀ ਸਿੱਖ ਨੇ, ਡਟੇ ਨੇ, ਜਿਹਨੇ ਕਿ ਜੋਗੇ ਨੇ ਵਿਚਾਰੇ ਉਹ ਆਪ ਕਰਦੇ ਨੇ, ਕਰ ਚੁੱਕੇ। ਪਰ ਦੇਖੋ ਐਡਾ ਇਲਾਕਾ ਹੋਵੇ, ਐਡਾ ਸ਼ਹਿਰ ਹੋਵੇ ਤੇ ਸਵੇਰ ਦਾ ਐਡਾ ਵੱਡਾ ਘਟਨਾ ਹੋਈ ਹੋਵੇ ਤੇ 4 ਸ਼ੀਰ ਲਾਗੋ ਨਿਕਲ ਕੇ ਨਹੀਂ ਘਰਾਂ ਚੋਂ ਆਏ। ਇੱਥੇ ਕੋਈ ਗਾਣ ਵਾਲਾ ਲੱਗਾ ਹੋਵੇ ਨਾ ਤੇ ਨਾ ਟਿਕਟਾਂ ਮੁੱਲ ਲੈ ਕੇ ਇੱਡੀ ਵੱਡੀ ਲਾਹਣ ਤੇ ਉਸ ਤੋਂ ਵੱਡੀ ਕਿਹੜੀ ਹੋਊਗੀ? ਆ ਜਿਹੜੇ ਸਿੱਖ ਨੇ ਵਿਚਾਰੇ ਕਿਰਤੀ, ਜਿੰਨਾ ਕਿ ਇਹਨਾਂ ਕੋ ਹੁੰਦਾ ਕਰਦੇ ਨੇ, ਡਟੇ ਨੇ, ਲੱਗੇ ਨੇ। ਆ ਮੁਰਾਦਪੁਰੇ ਘਟਨਾ ਹੋਈ ਆ, ਅਜੇ ਤੱਕ ਕੋਈ ਦੋਸ਼ੀ ਇਹਨਾਂ ਕੋਲ ਨਹੀਂ ਸਾਹਮਣੇ ਲਿਆਂਦੇ ਗਏ। ਅੱਜ ਸਵੇਰੇ ਇੱਕ ਬੀਬੀ ਵੱਲੋਂ ਜਿਹੜਾ ਸੀਗਾ ਉਹ ਗੁਰੂ ਸਾਹਿਬ ਜੀ ਦੀਆਂ ਤਸਵੀਰਾਂ ਜਿਹੜੀਆਂ ਸੀ ਸਰੂਪ ਪਾੜ ਕੇ ਸੁੱਟੇ ਗਏ। ਘਟਨਾਵਾਂ ਰੋਜ਼ ਹੋ ਰਹੀਆਂ ਪਰ ਸਰਕਾਰਾਂ ਸੁਣੀਆਂ ਨੇ। ਇਸ ਕਰਕੇ ਭਾਈ ਇਹ ਸਿੱਖਾਂ ਦਾ ਆਪਣਾ ਹੀ ਫਰਜ਼ ਬਣਦਾ ਕਿ ਗੁਰਮਤਿ ਦੀ ਨਿੰਦਾ ਸੁਣੇ ਨਾ, ਕਾਨ ਵਾਲੇ ਦਾ ਪਹਿਰਾ ਨਾ ਉੱਥੇ ਪਹਿਰਾ ਦਈਏ। ਪਹਿਲੀ ਗੱਲ ਤੇ ਅਰਦਾਸ ਕਰੀਏ ਕਿ ਮਹਾਰਾਜ ਏਦਾਂ ਦਾ ਕੁਛ ਨਾ ਹੋਵੇ, ਕਦੀ ਵੀ ਬੇਅਦਬੀ ਨਾ ਹੋਵੇ ਆਪ ਜੀ ਦੀ ਕੋਈ ਤਰੰਗਾਂ ਦੀ। ਪਰ ਜੇਕਰ ਕੋਈ ਏਦਾਂ ਦੀ ਘਟਨਾ ਹੁੰਦੀ ਆ ਤੇ ਅਰਦਾਸ ਕਰੋ ਕਿ ਮਹਾਰਾਜ ਸਾਨੂੰ ਸੇਵਾ ਦਿਓ ਤੇ ਫਿਰ ਉਹ ਸੋਧਾ ਹੀ ਲਾਈਏ, ਕਿਉਂਕਿ ਕਾਨੂੰਨ ਵਾਲਾ ਖੇਡ ਜਿਹੜੀ ਆ ਉਹ ਮੁੱਕਦੀ ਹੁਣ। ਉਹ ਤਾਂ ਖਤਲਖਵਾਰੀਆਂ ਸਵੇਰ ਦੇ ਤੁਰੇ ਫਿਰਦੇ ਆ, ਸਾਰੇ ਤਬਲੇ ਕੱਢਦੇ ਫਿਰਦੇ ਆ ਜੀ, FIR ਕਰ ਲਓ ਜੀ, ਬੰਦਾ ਲੱਭ ਲਓ ਜੀ, ਦੋਸ਼ੀ ਲੱਭ ਲਓ ਜੀ, ਪਰ ਕੋਈ ਗੱਲਬਾਤ ਨਹੀਂ ਇੱਥੇ ਲੱਗਦੀ। ਮਹਾਰਾਜ ਕਿਰਪਾ ਕਰਨ, ਸਾਨੂੰ ਸਮਰਥ ਬਖਸ਼ਣ ਵਾਸਤੇ ਇੱਥੇ ਆਏ ਨੇ, ਇਹਨਾਂ ਨੂੰ ਭੇਜ ਕੇ ਗਲਤੀਆਂ ਲਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀਆਂ ਪਾਵਨ ਪਵਿੱਤਰ ਗੁਰਬਾਣੀ ਦੀਆਂ ਪੋਥੀਆਂ ਕਈ ਸੰਸਥਾਵਾਂ ਜਿਹੜੀਆਂ ਵਾ ਉਹਦੇ ਇੰਤਜ਼ਾਮ ਸੇਵਾ ਦੇ ਸਹਿਜ ਪਾਠ ਕਰਵਾ ਰਹੀਆਂ ਨੇ, ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਇਹ ਵੇਖਿਆ ਹੈ ਕਿ ਅਗਲਾ ਪਰਿਵਾਰ ਜਿਹੜਾ ਵਾ ਉਹ ਇਸ ਪਵਿੱਤਰ ਪੋਥੀਆਂ ਦਾ ਸਤਿਕਾਰ ਕਰੇਗਾ। ਤੁਸੀਂ ਵੀ ਗੱਡੀ ਦੀਆਂ ਡਿੱਗੀਆਂ ਦੇ ਵਿੱਚ ਰੱਖ ਕਰਕੇ ਲੋਕਾਂ ਦੇ ਘਰਾਂ 'ਚ ਦਿੰਦੇ ਜੇ ਤੇ ਜ਼ਬਰਦਸਤੀ ਕਈ ਬੱਚਿਆਂ ਨੂੰ ਦਿੰਦੇ ਨੇ, ਸਕੂਲਾਂ ਦੇ ਦੇ ਰਹੇ ਨੇ ਕਿ ਇਹ ਵੀ ਇੱਕ ਬੇਦਬੀ ਹੈ। ਜੇ ਬੇਦਬੀ ਇਸ ਇਨਸਾਨ ਨੇ ਕੀਤੀ ਹੈ ਤੇ ਉਹਦੇ ਨਾਲ ਉਹ ਵੀ ਪਰਿਵਾਰ ਦੋਸ਼ੀ ਹੈ ਜਿਹੜਾ ਦੇ ਕੇ ਗਿਆ ਇਹਨਾਂ ਨੂੰ। ਮੇਰੀ ਬੇਨਤੀ ਹੈ ਜੋੜ ਕਰਕੇ ਕਿ ਪੋਥੀ ਪਰਮੇਸ਼ਰ ਦਾ ਥਾਨ ਕਿਹਾ ਗਿਆ ਸਤਿਗੁਰਾਂ ਵੱਲੋਂ, ਪਰ ਇਹ ਜਿਹੜੀ ਪਵਿੱਤਰ ਗੁਰਬਾਣੀ ਘਰੋਂ ਆਈ ਹੈ ਇਹਦਾ ਸਤਿਕਾਰ ਆਦਰ ਸਭ ਤੋਂ ਪਹਿਲਾਂ ਸਾਨੂੰ ਕਰਨਾ ਚਾਹੀਦਾ ਹੈ। ਇਹਦੀ ਸਾਨੂੰ ਮਰਜ਼ਾਦਾ ਉਹਨਾਂ ਨੂੰ ਪਰਿਵਾਰਾਂ ਨੂੰ ਦੱਸਣੀ ਚਾਹੀਦੀ ਆ, ਉਹਨਾਂ ਨੂੰ ਚਾਹੀਦੀਆਂ ਕਿ ਨਹੀਂ ਚਾਹੀਦੀਆਂ। ਇਹ ਸਾਡੇ ਕੋਲ ਸਾਰਾ ਜਿਹੜਾ ਸਾਡੀ ਸ਼੍ਰੋਮਣੀ ਕਮੇਟੀ ਸੰਸਥਾਵਾਂ ਵਾ ਉਹਨੂੰ ਇਹ ਪਹਿਰਾ ਕਰਨਾ ਚਾਹੀਦਾ, ਪਰ ਉਹ ਬਿਲਕੁਲ ਕੁੰਭ ਵਾਂਗੂ ਸੁੱਜੀ ਹੈ। ਉਹ ਵੋਟਾਂ ਦੀ ਖਾਤਰ ਇਹ ਜਿਹੜੇ ਕਾਰਜ ਕਰ ਰਹੀ ਹੈ ਕਿ ਮਹਾਰਾਜ ਦੇ ਪਵਿੱਤਰ ਸਰੂਪ ਵੀ ਜਿਹੜੇ ਧੜਾਧੜ ਲੋਕਾਂ ਨੂੰ ਦੇਈ ਜਾ ਰਹੀ ਆ ਤੇ ਮਹਾਰਾਜ ਦੀਆਂ ਪੋਥੀਆਂ ਵੀ ਇਦਾਂ ਦੇਈ ਜਾ ਰਹੀ ਆ। ਇਹ ਜਿਹਦੇ ਕਰਕੇ ਜ਼ਿਆਦੀ ਬੇਦਬੀਆਂ ਹੋ ਰਹੀਆਂ ਨੇ। ਜਿੱਥੇ ਇੱਕ ਤਰ੍ਹਾਂ ਬੇਦਬੀ ਹੋ ਜਾਵੇ ਉੱਥੇ ਸਤਿਗੁਰਾਂ ਦਾ ਪਾਵਨ ਸਰੂਪ ਨਹੀਂ ਦੇਣੇ ਚਾਹੀਦੇ, ਉੱਥੋਂ ਲੈ ਆਉਣੇ ਚਾਹੀਦੇ ਨੇ, ਕਿਉਂਕਿ ਪਿੰਡਾਂ ਵਿੱਚ ਗੁਰੂ ਘਰ ਵੀ ਬਹੁਤ ਬਣ ਗਏ ਨੇ, ਨਾ ਗੁਰੂ ਘਰ ਵਿੱਚ ਪਹਿਰੇਦਾਰੀ ਹੈ
ਤੇ ਨਾ ਅਜੇ ਤੱਕ ਗੁਰੂ ਘਰ ਦੇ ਵਿੱਚ ਕੋਈ ਗ੍ਰੰਥੀ ਜਾਂ ਗੁਰੂ ਘਰ ਦੀ ਨਿਸ਼ਾਨ ਸਾਹਿਬਾਂ ਦੇ ਚੋੜੇ ਤਾਂ ਬਦਲੇ ਗਏ ਨੇ, ਪਰ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਨਹੀਂ ਬਦਲੀਆਂ ਗਈਆਂ। ਕਿਹੜੀਆਂ ਨੇ? ਸ਼ਰਾਬੀ ਕੁਆਬੀ ਨੇ, ਡੇਰਿਆਂ ਨੂੰ ਮੰਨਣ ਵਾਲੀਆਂ ਨੇ। ਕੋਈ ਗੁਰਸਿੱਖ ਕਮੇਟੀ ਕੋਈ ਵਿਰਲੀ ਆਪ ਜੀ ਨੂੰ ਦਿਖੇਗੀ। ਇਸ ਕਰਕੇ ਮੈਂ ਬੇਨਤੀ ਕਰਦਾ ਕਿ ਸਭ ਤੋਂ ਪਹਿਲਾਂ ਗੁਰੂ ਘਰ ਦੇ ਪ੍ਰਬੰਧ ਬਦਲਣੇ ਚਾਹੀਦੇ, ਗੁਰਸਿੱਖਾਂ ਦੇ ਕੋਲ ਹੋਣੇ ਚਾਹੀਦੇ ਨੇ, ਜਿਹਦੇ ਨਾਲ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਵੇਗਾ ਤੇ ਨਾਲੇ ਸਤਿਗੁਰਾਂ ਦਾ ਆਦਮ ਸਤਿਕਾਰ ਹੋਵੇਗਾ। ਇਹ ਮਰਜ਼ਾਦਾ ਕਿਹਨਾਂ ਨੇ ਦੱਸਣੀ ਸੀ ਕਿ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਲੈਣ ਵਾਸਤੇ ਰਾਮਸਰ ਸ਼੍ਰੋਮਣੀ ਕਮੇਟੀ ਕੋਲ ਜਾਂਦੀ ਹੈ, ਇਹ ਉਹਨਾਂ ਨੇ ਦੱਸਣੀ ਸੀ। ਪਰ ਉਹਨਾਂ ਨੇ ਮਾਇਆ ਦੀ ਖਾਤਰ ਉਸੇ ਵੇਲੇ ਹੀ ਆਓ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਸ਼ਾ ਉਹ ਇਹ ਵੀ ਨਹੀਂ ਵੇਖਦੇ ਕਿ ਪੰਜ ਸਿੱਖ ਹੈ ਕਿ ਨਹੀਂ ਹੈਗੇ। ਕਿਸਾਨੀ ਸੰਘਰਸ਼ ਦੇ ਸਮਰਥਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਤੇ ਅਦਾਰੇ ਵੀ ਅੱਜ ਬੰਦ ਰਹੇ। ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਦੇ ਸਮਰਥਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਅਤੇ ਅਦਾਰੇ ਬੰਦ ਰਹੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਸਾਨੀ ਸੰਘਰਸ਼ ਦੇ ਸਮਰਥਨ ਵਿੱਚ ਇਹ ਫੈਸਲਾ ਕੀਤਾ। ਇਸ ਤੋਂ ਪਹਿਲਾਂ ਐਡਵੋਕੇਟ ਧਾਮੀ ਨੇ ਸ਼੍ਰੋਮਣੀ ਕਮੇਟੀ ਦੀ 30 ਦਸੰਬਰ ਨੂੰ ਹੋਣ ਵਾਲੀ ਅੰਤਰਿਮ ਕਮੇਟੀ ਦੀ ਇਕੱਤਰਤਾ ਵੀ 31 ਦਸੰਬਰ ਤੇ ਕਰ ਦਿੱਤੀ ਸੀ। ਐਡਵੋਕੇਟ ਧਾਮੀ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਆਪਣਾ ਹੱਠੀ ਰਵੱਈਆ ਛੱਡ ਕੇ ਤਰਜੀਹੀ ਪੱਧਰ ਉੱਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਮੰਨਣਾ ਚਾਹੀਦਾ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਭਰਤੀ ਕਰਵਾਉਣ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਕੰਟੈਂਪਟ ਪਟੀਸ਼ਨ ਦਾਖਲ ਕੀਤੀ ਗਈ ਹੈ। ਇੱਕ ਪਾਸੇ ਕਿਸਾਨਾਂ ਦੁਆਰਾ ਪੰਜਾਬ ਬੰਦ, ਦੂਜੇ ਪਾਸੇ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਭਲਕੇ 11 ਵਜੇ ਤੱਕ ਪੰਜਾਬ ਸਰਕਾਰ ਜਵਾਬ ਦਾਖਲ ਕਰੇ ਕਿ ਡੱਲੇਵਾਲ ਨੂੰ ਹਸਪਤਾਲ ਭਰਤੀ ਕਰਵਾਇਆ ਜਾਂ ਨਹੀਂ। ਭਲਕੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਵੇਗੀ। ਸੁਪਰੀਮ ਕੋਰਟ ਨੇ ਕਿਹਾ ਕਿ ਧਰਨਾ ਪ੍ਰਦਰਸ਼ਨ ਚੱਲਦਾ ਰਹੇ, ਪਰ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਸਭ ਤੋਂ ਜ਼ਰੂਰੀ ਹੈ। ਉਹਨਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸਮੇਤ ਕਈ ਮੰਗਾਂ ਨੂੰ ਲੈ ਕੇ ਕੇਂਦਰ ਤੇ ਦਬਾਅ ਬਣਾਉਣ ਲਈ ਕਿਸਾਨ ਪੰਜਾਬ ਹਰਿਆਣਾ ਸਰਹੱਦ ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਉੱਚ ਪੱਧਰੀ ਟੀਮ ਡੱਲੇਵਾਲ ਨੂੰ ਮਿਲੀ ਸੀ ਅਤੇ ਉਹਨਾਂ ਨੂੰ ਮਰਨ ਵਰਤ ਜਾਰੀ ਰੱਖਣ ਦੇ ਬਾਵਜੂਦ ਡਾਕਟਰੀ ਇਲਾਜ ਕਰਵਾਉਣ ਦੀ ਬੇਨਤੀ ਕੀਤੀ ਸੀ। ਡੱਲੇਵਾਲ ਨੇ ਹੁਣ ਤੱਕ ਇਲਾਜ ਕਰਵਾਉਣ ਤੋਂ ਇਨਕਾਰ ਕੀਤਾ ਹੈ। ਢਾਬੀ ਗੁਜਰਾਂ ਬਾਰਡਰ ਤੇ 35 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਤਹਿਤ ਇਲਾਜ ਲਈ ਚੁੱਕਣ ਵਾਸਤੇ ਪੁਲਿਸ ਵੱਲੋਂ ਕਿਸੇ ਵੀ ਸਮੇਂ ਕਾਰਵਾਈ ਨੂੰ ਅੰਜਾਮ ਦਿੱਤੇ ਜਾਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਇਸ ਸੰਬੰਧ ਵਿੱਚ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਅੱਜ ਸਵੇਰੇ ਹੀ ਪਾਤਣਾ ਸ਼ਹਿਰ ਵਿੱਚ ਜਲ ਤੋਪਾਂ ਦੀਆਂ ਗੱਡੀਆਂ, ਅਥਰੂ ਗੈਸ ਦੇ ਗੋਲੇ ਦਾਗਣ ਵਾਲੀਆਂ ਗੱਡੀਆਂ ਅਤੇ ਹੋਰ ਪੁਲਿਸ ਦਾ ਜਮਾਵੜਾ ਹੋਣਾ ਸ਼ੁਰੂ ਹੋ ਗਿਆ ਹੈ। ਇਹ ਗੱਡੀਆਂ ਅਥਰੂ ਗੈਸ ਦੇ ਗੋਲੇ ਸੁੱਟਣ ਵਾਲੀਆਂ ਦੱਸੀਆਂ ਜਾ ਰਹੀਆਂ ਹਨ। ਇਸ ਦੇ ਟਾਕਰੇ ਲਈ ਕਿਸਾਨਾਂ ਵੱਲੋਂ ਰਾਤ ਭਰ ਤੋਂ ਹੀ ਅਪੀਲਾਂ ਕੀਤੀਆਂ ਜਾ ਰਹੀਆਂ ਸਨ। ਦੇਰ ਰਾਤ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਖੁਦ ਫੇਸਬੁੱਕ ਉੱਤੇ ਲਾਈਵ ਹੋ ਕੇ ਕਿਸਾਨਾਂ ਨੂੰ ਢਾਬੀ ਗੁਜਰਾਂ ਬਾਰਡਰ ਤੇ ਇਕੱਠੇ ਹੋਣ ਦੀ ਅਪੀਲ ਕੀਤੀ ਸੀ। ਦੱਸਦੀ ਕਿ ਉਕਤ ਬਾਰਡਰ ਤੇ ਕਿਸਾਨਾਂ ਨੇ ਪਦਾਰਥਪੁਰੇ ਨੂੰ ਜਾਂਦੀ ਸੜਕ ਤੋਂ ਥੋੜਾ ਜਿਹਾ ਅੱਗੇ ਟਰਾਲੀਆਂ ਲਗਾ ਕੇ ਪੱਕੇ ਤੌਰ ਤੇ ਸਟੇਜ ਵੱਲ ਜਾਣ ਵਾਲੇ ਵਾਹਨ ਰੋਕ ਦਿੱਤੇ ਹਨ ਅਤੇ ਸਟੇਜ ਵੱਲ ਜਾਣ ਵਾਲੇ ਹਰ ਵਿਅਕਤੀ ਉੱਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਪ੍ਰਸ਼ਾਸਨ ਵੱਲੋਂ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਤੇ ਸਰਕਾਰੀ ਸਹੂਲਤਾਂ ਲੈਣ ਵਾਸਤੇ ਮਨਾਉਣ ਲਈ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਅੱਜ ਵੀ ਦੁਪਹਿਰ ਬਾਅਦ ਸਾਬਕਾ ADGP ਜਸਕਰਨ ਸਿੰਘ ਵੱਲੋਂ ਕਿਸਾਨ ਆਗੂ ਨਾਲ ਟਰਾਲੀ ਵਿੱਚ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਹਨਾਂ ਨਾਲ ਸਰਕਾਰੀ ਡਾਕਟਰਾਂ ਦੀ ਇੱਕ ਟੀਮ ਵੀ ਮੌਜੂਦ ਸੀ, ਜਿਸ ਨੇ ਡੱਲੇਵਾਲ ਦੀ ਸਿਹਤ ਦਾ ਚੈੱਕਅਪ ਕੀਤਾ। ਦੱਸ ਦਈਏ ਕਿ ਬੀਤੇ ਦਿਨ ਵੀ ਡੱਲੇਵਾਲ ਨਾਲ ਸਾਬਕਾ ADGP ਜਸਕਰਨ ਸਿੰਘ ਅਤੇ ਹੋਰ ਉੱਚ ਪੁਲਿਸ ਅਧਿਕਾਰੀਆਂ ਨੇ ਮੁਲਾਕਾਤ ਕੀਤੀ ਸੀ, ਪਰ ਕਿਸਾਨ ਆਗੂ ਨੇ ਕੋਈ ਵੀ ਸਰਕਾਰੀ ਟ੍ਰੀਟਮੈਂਟ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਡੱਲੇਵਾਲ ਨੂੰ ਚੁੱਕੇ ਜਾਣ ਦੀ ਤਿਆਰੀ ਸੰਬੰਧੀ ਚਰਚਾਵਾਂ ਤੇ ਸਾਬਕਾ ADGP ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਮੈਂ ਖੁਦ ਆਇਆ ਹਾਂ ਅਤੇ ਅਜਿਹੀ ਕੋਈ ਵੀ ਗੱਲ ਦਿਖਾਈ ਨਹੀਂ ਦੇ ਰਹੀ, ਪਰ ਇਹ ਸਿਰਫ ਇੱਕ ਚਰਚਾ ਹੀ ਹੈ। ਮੈਂ ਖੁਦ ਇਹਨਾਂ ਨਾਲ ਆ ਕੇ ਗੱਲਬਾਤ ਕਰ ਰਿਹਾ ਹਾਂ। ਅਜਿਹੇ ਮਸਲੇ ਗੱਲਬਾਤ ਰਾਹੀਂ ਹੀ ਹੱਲ ਹੁੰਦੇ ਹਨ। ਐਂਬੂਲੈਂਸ ਬਾਰੇ ਉਹਨਾਂ ਕਿਹਾ ਕਿ ਇਹ ਸਭ ਜਗਜੀਤ ਸਿੰਘ ਡੱਲੇਵਾਲ ਦੀ ਨਾਜ਼ੁਕ ਸਿਹਤ ਨੂੰ ਲੈ ਕੇ ਹੀ ਹਨ, ਜਦਕਿ ਵੋਟਰ ਕੈਨਨ ਦੇ ਸਬੰਧ ਵਿੱਚ ਉਹਨਾਂ ਨੂੰ ਕੋਈ ਅੰਦਾਜ਼ਾ ਨਹੀਂ ਹੈ। ਦੱਸ ਦਈਏ ਕਿ ਇਸ ਦੌਰਾਨ ਸਰਕਾਰੀ ਡਾਕਟਰਾਂ ਦੀ ਟੀਮ ਵੱਲੋਂ ਜਾਂਚ ਲਈ ਡੱਲੇਵਾਲ ਦੇ ਖੂਨ ਦੇ ਸੈਂਪਲ ਲਏ ਗਏ ਹਨ। ਦਿੱਲੀ ਦੇ ਸੰਗਮ ਵਿਹਾਰ ਇਲਾਕੇ ਵਿੱਚ ਕੱਲ੍ਹ ਸ਼ਸਤਰ ਵਿਤਰਨ ਪ੍ਰੋਗਰਾਮ ਦੀ ਆੜ ਹੇਠ ਇੱਕ ਹਿੰਦੂ ਜਥੇਬੰਦੀ ਵੱਲੋਂ ਹਿੰਦੂਆਂ ਨੂੰ ਕਿਰਪਾਨ, ਗਾਤਰਾ ਤੇ ID ਕਾਰਡ ਆਦਿ 1500 ਰੁਪਏ ਬਦਲੇ ਵੰਡਣ ਦੀ ਗੱਲ ਸਾਹਮਣੇ ਆਈ ਹੈ। ਜਾਗਰੂਕ ਸਿੱਖ ਸੰਗਤਾਂ ਨੇ ਇਸ ਦਾ ਵਿਰੋਧ ਕਰਦਿਆਂ ਥਾਣਾ ਤਿਕਰੀ ਵਿੱਚ ਸ਼ਿਕਾਇਤ ਦਰਜ ਕੀਤੀ ਹੈ। कैसे दिया आप
आप ना रुक जाओ, बस पुलिस आ रही है, ठीक है? हाँ, बस आप टेंशन मत लो। आपके साथ देखो लेडीज कोऑपरेट कर, आप वो आपको लेडीज कोऑपरेट कर रही है, और वो देखो वो सारे शस्त्र लेकर जा रहे हैं, सारे वो देखो शिफ्ट कर रहे हैं, वो सारे शस्त्र सेव कर रहे हैं उधर। वो देखो मुंह ढके हुए इन्होंने, पूरे शस्त्र देखो लेकर जा रहे हैं, वो देखो लेडीज वगैरह जिसके साथ है, और वो देखो शस्त्र लेकर जा रहे हैं, वो देखो इनके सारे शस्त्र लेकर जा रहे हैं ये, इन्होंने मुंह ढका हुआ है। और ये देखो वो देखो ठीक है, वो देखो इस कमरे में शस्त्र लेके चल गए सारे, ये वाले घर के अंदर, ये वाले घर के अंदर शस्त्र लेके चल गए हैं। नहीं बस ये डालेंगे और कुछ। हाँ सब कुछ है जी, चलो खाने चलिए, जहाँ चलना चलो। गाड़ी की चाबी दे दीजिए ना। चाबी नहीं, मैं खुद ही चल रहा हूँ। अब तो गाड़ी लेके मैं जा रहा हूँ भाई जी, मैं आपके साथ चल रहा हूँ, खाने ही चल रहा हूँ। एक आदमी बैठो, हाँ एक आदमी बैठ जाओ, दो कैंसिल कर दो मीटिंग यार, आज यही कर लो मीटिंग। हाँ मीटिंग आके आपको तो कम हो जाएगी, आधा घंटा लेट पहुंच जाएंगे। वो कोई नहीं हो जा ही रहे, कैंसिल कर दो कम से। वो मीटिंग नालों से जाना जरूरी है। मैंने गुरुजी, मैंने किसी को डिस्टर्ब नहीं किया, मैंने किसी को डिस्टर्ब किया नहीं। डेट आउट तक पंजाब ये बैन के डिस्टर्ब किया है ना थोड़ा। हमने तो सोचा आराम ना बोल दे, आपको तभी आम को बुलाया, हमने तो हम तो किसी को बुलाते हैं। देखिए आराम ना बात नहीं करती, कभी खालिस्तानी बोलती है, कभी कुछ बोलती है, बकवास करती है। तो बुलाएंगे ना, पुलिस को बुलाएंगे, बुलाओगे तो फिर हमें तकलीफ वो अपने आप पूछ लेंगे, पुलिस आएगी तो अपने आप पूछ लेंगे। हाँ तो वही तो मैं अच्छा चुप कर, वे जो फालतू ना फालतू मत बोलो। मैं कोई आतंकवादी तो हूँ नहीं। अरे हिंदू हूँ, आप रक्षा के लिए डाल रखा है, देखती हूँ दिल्ली में कितना आतंक फैला हुआ है। आत्मरक्षा के लिए गवर्नमेंट ने पिस्टल अलाउड किए हुए हैं। अगर वो आपको अगर ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਜੇਕਰ ਉਹਨਾਂ ਦੀ ਪਾਰਟੀ ਆਗਾਮੀ ਚੋਣਾਂ ਵਿੱਚ ਮੁੜ ਦਿੱਲੀ ਵਿੱਚ ਸੱਤਾ ਸੰਭਾਲਦੀ ਹੈ ਤਾਂ ਉਹਨਾਂ ਦੀ ਪਾਰਟੀ ਹਿੰਦੂ ਮੰਦਰਾਂ ਦੇ ਪੁਜਾਰੀਆਂ ਅਤੇ ਗੁਰਦੁਆਰਾ ਸਹਿਬਾਨਾਂ ਦੇ ਗ੍ਰੰਥੀਆਂ ਨੂੰ 18,000 ਰੁਪਏ ਦਾ ਮਹੀਨਾਵਾਰ ਭੱਤਾ ਦੇਣ ਲਈ ਪੁਜਾਰੀ ਗ੍ਰੰਥੀ ਸਨਮਾਨ ਯੋਜਨਾ ਸ਼ੁਰੂ ਕਰੇਗੀ। ਉਹਨਾਂ ਦਾ ਇਹ ਐਲਾਨ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਇਆ ਹੈ, ਜਿਸ ਵਿੱਚ ਆਪ ਲਗਾਤਾਰ ਚੌਥੀ ਵਾਰ ਸੱਤਾ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਪੁਜਾਰੀ ਅਤੇ ਗ੍ਰੰਥੀ ਸਾਡੇ ਸਮਾਜ ਦਾ ਇੱਕ ਅਹਿਮ ਹਿੱਸਾ ਹਨ, ਪਰ ਉਹ ਅਕਸਰ ਇੱਕ ਅਣਗੌਲਿਆ ਵਰਗ ਹੁੰਦੇ ਹਨ। ਦੇਸ਼ ਵਿੱਚ ਪਹਿਲੀ ਵਾਰ ਅਸੀਂ ਉਹਨਾਂ ਦੀ ਸਹਾਇਤਾ ਲਈ ਇੱਕ ਯੋਜਨਾ ਪੇਸ਼ ਕਰ ਰਹੇ ਹਾਂ, ਜਿਸ ਤਹਿਤ ਉਹਨਾਂ ਨੂੰ 18,000 ਰੁਪਏ ਦਾ ਮਾਸਕ ਭੱਤਾ ਮਿਲੇਗਾ। ਇਸ ਯੋਜਨਾ ਲਈ ਰਜਿਸਟ੍ਰੇਸ਼ਨ ਮੰਗਲਵਾਰ ਤੋਂ ਸ਼ੁਰੂ ਹੋਵੇਗੀ। ਉਹਨਾਂ ਇਹ ਵੀ ਕਿਹਾ ਕਿ ਉਹ ਮੰਗਲਵਾਰ ਨੂੰ ਕਨਾਟ ਪੈਲੇਸ ਦੇ ਹਨੂਮਾਨ ਮੰਦਿਰ ਦਾ ਦੌਰਾ ਕਰਨਗੇ ਤਾਂ ਜੋ ਉੱਥੇ ਪੁਜਾਰੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਨਿਗਰਾਨੀ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਸ਼ਹਿਰ ਭਰ ਦੇ ਹੋਰ ਮੰਦਰਾਂ ਅਤੇ ਗੁਰਦੁਆਰਾ ਸਹਿਬਾਨਾਂ ਵਿੱਚ ਵੀ ਆਪ ਵਰਕਰਾਂ ਦੁਆਰਾ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਕੇਜਰੀਵਾਲ ਨੇ ਭਾਜਪਾ ਤੇ ਉਹਨਾਂ ਦੀ ਪਾਰਟੀ ਦੀਆਂ ਕਈ ਭਲਾਈ ਯੋਜਨਾਵਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਵੀ ਲਗਾਇਆ। ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸਮੁੱਚੀ ਸਿੱਖ ਜਥੇਬੰਦੀਆਂ ਨੇ ਖਨੌਰੀ ਬਾਰਡਰ ਤੇ ਮਰਨ ਵਰਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਸਾਥ ਦਿੰਦਿਆਂ ਖਨੌਰੀ ਬਾਰਡਰ ਤੇ ਹਾਜ਼ਰੀ ਲਵਾਈ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਜਿਹੜੇ ਖੇਤੀ ਕਾਨੂੰਨ ਦੀਆਂ ਮੰਗਾਂ ਲੈ ਕੇ ਡੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਹਨ, ਉਹਨਾਂ ਨੂੰ ਸਰਕਾਰ ਜਲਦੀ ਮੰਨੇ। ਉਹਨਾਂ ਕਿਹਾ ਕਿ ਡੱਲੇਵਾਲ 1 ਮਹੀਨੇ ਤੋਂ ਵੱਧ ਸਮੇਂ ਤੋਂ ਮਰਨ ਵਰਤੇ ਬੈਠੇ ਹੋਏ ਹਨ, ਜਿਸ ਕਾਰਨ ਉਹਨਾਂ ਦੀ ਤਬੀਅਤ ਲਗਾਤਾਰ ਵਿਗੜਦੀ ਜਾ ਰਹੀ ਹੈ। ਜੇਕਰ ਇਸ ਕਾਰਨ ਡੱਲੇਵਾਲ ਨੂੰ ਕੁਝ ਵੀ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੋਵੇਗੀ। ਅੱਜ ਅਸੀਂ ਦੂਜੀ ਵਾਰੀ ਆਏ ਹਾਂ ਡੱਲੇਵਾਲ ਸਾਹਿਬ ਦੀ ਸਿਹਤ ਦਾ ਪਤਾ ਕਰਨ ਤੇ ਕਿਵੇਂ ਮੋਰਚਾ ਚੱਲ ਰਿਹਾ ਹੈਗਾ। ਸਾਨੂੰ ਬੜਾ ਅਫਸੋਸ ਹੈ ਕਿ ਸੈਂਟਰ ਕੋਈ ਵੀ ਕਦਮ ਅਗਾਂਹ ਨੂੰ ਨਹੀਂ ਚੱਕ ਰਹੀ ਜਿਹਦੇ ਨਾਲ ਅਸੀਂ ਡੱਲੇਵਾਲ ਸਾਹਿਬ ਨੂੰ ਬਚਾ ਸਕੀਏ। ਉਹਨਾਂ ਦੇ ਜਿਹੜੇ ਗੁਰਦੇ ਹੈ, ਜਿਗਰਾ ਹੈ, ਫੇਫੜੇ ਹੈ, ਉਹਨਾਂ ਦਾ ਬਹੁਤ ਨੁਕਸਾਨ ਹੋ ਚੁੱਕਿਆ ਹੈ। ਤੇ ਫਿਰ ਉਸ ਤੋਂ ਬਾਅਦ
ਫੈਸਲਾ ਸੈਂਟਰ ਨੇ ਜੇ ਕਰਨਾ ਹੈ ਉਹਦਾ ਫਾਇਦਾ ਨਹੀਂ ਰਹੂਗਾ। ਉਹ ਫਿਰ ਜਬਰਨ ਸੈਂਟਰ ਨੂੰ ਕਰਨਾ ਪਊਗਾ ਜੇ ਡੱਲੇਵਾਲ ਸਾਹਿਬ ਦੀ ਸਿਹਤ ਖਰਾਬ ਹੋ ਕੇ ਜ਼ਿਆਦਾ ਖਰਾਬ ਹਾਲਾਤ ਹੋ ਜਾਣ। ਸੋ ਮੈਂ ਬੇਨਤੀ ਕਰਦਾ ਕਿ ਸੁਪਰੀਮ ਕੋਰਟ ਜਿਸ ਨੇ ਨੋਟਿਸ ਲਿਆ ਹੋਇਆ ਹੈ ਉਹ ਸਿਰਫ ਪੰਜਾਬ ਸਰਕਾਰ ਨੂੰ ਨਾ ਕਹਿਣ ਕਿ ਇਹ ਮਸਲਾ ਹੱਲ ਕਰਨ, ਕਿਉਂ ਕਰਕੇ ਪੰਜਾਬ ਸਰਕਾਰ ਦੇ ਕੋਲੇ ਕੋਈ ਬਲ ਨਹੀਂ ਹੈ ਕਿ ਐਡਾ ਵੱਡਾ ਮਸਲਾ ਕਿਸਾਨਾਂ ਦਾ ਹੱਲ ਕਰਨ। ਤੇ ਸੁਪਰੀਮ ਕੋਰਟ ਨੂੰ ਮੈਂ ਸਿਫਾਰਿਸ਼ ਕਰਦਾ ਕਿ ਸੁਪਰੀਮ ਕੋਰਟ ਜਦੋਂ ਵੀ ਬਾਹਰ ਦੀ ਵਾਕਫੀਅਤ ਲੈਣਾ ਚਾਹੁੰਦੀ ਹੈ ਤੇ ਉਹ ਅਦਾਲਤ ਦਾ ਦੋਸਤ ਬਣਾਉਂਦੀ ਹੈ ਜਿਹੜਾ ਸੁਪਰੀਮ ਕੋਰਟ ਵੱਲੋਂ ਆ ਕੇ ਡੱਲੇਵਾਲ ਸਾਹਿਬ ਨੂੰ ਤੇ ਇਹਨਾਂ ਦੀ ਜਥੇਬੰਦੀ ਨੂੰ ਪੁੱਛ ਸਕਦਾ ਹੈ ਕਿ ਹਾਲਾਤ ਕੀ ਹੈ। ਸੋ ਸੁਪਰੀਮ ਕੋਰਟ ਬਹੁਤ ਸਿਆਣੀ ਹੈ, ਤਾਂ ਜਿੰਨਾ ਚਿਰ ਸੈਂਟਰ ਨੂੰ ਆਰਡਰ ਨਹੀਂ ਕਰੂਗੀ, ਜਿੰਨਾ ਚਿਰ ਆਪਣਾ ਦੋਸਤ ਬਣਾ ਕੇ ਕਿਸੇ ਨੂੰ ਨਾਂ ਬਣਾ ਕੇ ਇੱਥੇ ਨਹੀਂ ਭੇਜੂਗੀ, ਉਨਾ ਚਿਰ ਮਸਲਾ ਹੱਲ ਨਹੀਂ ਹੋਊਗਾ। ਔਰ ਜੇ ਕਿਸਾਨਾਂ ਦਾ ਮਸਲਾ ਹੈ ਫਿਰ ਇਹ ਸਿੱਖਾਂ ਦਾ ਵੀ ਮਸਲਾ ਹੈ। ਸਾਡੇ ਜਿਹੜੇ ਹਾਲਾਤ ਹੈਗੇ ਹੈ, ਜਿਹੜਾ ਸਾਡਾ ਰਿਸ਼ਤਾ ਹੈਗਾ ਸੈਂਟਰ ਦੇ ਨਾਲ, ਉਹ ਵਿਗੜਦਾ ਜਾ ਰਿਹਾ ਹੈ। ਜਦ ਕਿ ਮੋਦੀ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਆ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦਿਓ। ਸੰਯੁਕਤ ਕਿਸਾਨ ਮੋਰਚੇ ਗੈਰ ਸਿਆਸੀ ਵੱਲੋਂ ਸ਼ਨੀਚਰਵਾਰ ਨੂੰ ਪੰਜਾਬ ਵਿੱਚ ਮਹਾਪੰਚਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨਾਂ ਵੱਲੋਂ 4 ਜਨਵਰੀ ਨੂੰ ਖਨੌਰੀ ਬਾਰਡਰ ਤੇ ਇੱਕ ਵੱਡੀ ਮਹਾਪੰਚਾਇਤ ਕੀਤੀ ਜਾਵੇਗੀ, ਜਿਸ ਵਿੱਚ ਲੱਖਾਂ ਲੋਕਾਂ ਦਾ ਵੱਡਾ ਇਕੱਠ ਹੋਵੇਗਾ। ਜਨਵਰੀ ਦੀ ਮਹਾਪੰਚਾਇਤ ਬਾਰੇ ਕਿਸਾਨ ਆਗੂਆਂ ਨੇ ਖਨੌਰੀ ਬਾਰਡਰ ਤੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੀ ਮਨ ਵਰਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨਾਲ ਮੀਟਿੰਗ ਹੋਈ ਹੈ ਅਤੇ ਉਹਨਾਂ ਨੇ ਇਸ ਸੰਬੰਧ ਵਿੱਚ ਕਿਸਾਨਾਂ ਨੂੰ ਸੱਦਣ ਲਈ ਕਿਹਾ ਹੈ। ਆਗੂਆਂ ਨੇ ਕਿਹਾ ਕਿ ਮੀਟਿੰਗ ਦੌਰਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਹ ਮੇਰੀ ਭਾਵਨਾਵਾਂ ਹਨ ਕਿ ਪੂਰੇ ਦੇਸ਼ ਵਿੱਚੋਂ ਕਿਸਾਨਾਂ ਨੂੰ ਇੱਥੇ ਬੁਲਾਓ ਅਤੇ ਮੈਂ ਉਹਨਾਂ ਦੇ ਦਰਸ਼ਨ ਕਰਨੇ ਹਨ। ਆਗੂਆਂ ਨੇ ਕਿਹਾ ਕਿ ਡੱਲੇਵਾਲ ਦੀ ਇਸ ਅਪੀਲ ਤੇ ਹੀ 4 ਜਨਵਰੀ ਨੂੰ ਖਨੌਰੀ ਬਾਰਡਰ ਤੇ ਮਹਾਪੰਚਾਇਤ ਦਾ ਐਲਾਨ ਕੀਤਾ ਗਿਆ ਹੈ ਅਤੇ ਦੇਸ਼ ਭਰ ਵਿੱਚੋਂ ਕਿਸਾਨਾਂ ਨੂੰ ਵੱਧ ਚੜ੍ਹ ਕੇ ਇਸ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਮਹਾਪੰਚਾਇਤ ਦੌਰਾਨ ਡੱਲੇਵਾਲ ਕਿਸਾਨਾਂ ਦੇ ਨਾਮ ਸੰਦੇਸ਼ ਵੀ ਜਾਰੀ ਕਰ ਸਕਦੇ ਹਨ। ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ 30 ਤਰੀਕ ਨੂੰ ਯਾਨੀ ਕਿ ਅੱਜ ਪੰਜਾਬ ਬੰਦ ਦੀ ਕੋਲ ਨੂੰ ਲੈ ਕੇ ਉਹਨਾਂ ਨੂੰ ਹਰ ਵਰਗ ਦਾ ਭਰਵਾਂ ਸਮਰਥਨ ਵੀ ਮਿਲਿਆ ਹੈ, ਜਿਸ ਨਾਲ ਕੇਂਦਰ ਸਰਕਾਰ ਤੇ ਦਬਾਅ ਬਣਾਇਆ ਜਾ ਸਕੇਗਾ। ਜ਼ਿਕਰਯੋਗ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਲਗਾਤਾਰ 26 ਨਵੰਬਰ ਤੋਂ ਮਰਨ ਵਰਤੇ ਚੱਲ ਰਹੇ ਹਨ ਅਤੇ ਉਹਨਾਂ ਦੀ ਹਾਲਤ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਹੈ। ਡੱਲੇਵਾਲ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ ਅਤੇ ਲਗਾਤਾਰ ਸੁਣਵਾਈ ਚੱਲ ਰਹੀ ਹੈ। ਜਨਤਾ ਤੇ ਪੰਜਾਬ ਦੇ ਕਿਰਤੀ ਲੋਕਾਂ ਤੇ ਵਿਸ਼ਵਾਸ ਸੀਗਾ ਕਿ ਮੁਕੰਮਲ ਪੰਜਾਬ ਬੰਦ ਹੋਊਗਾ। ਉਮੀਦਾਂ ਤੋਂ ਵੱਧ ਖਾਸ ਕਰਕੇ ਸ਼ਹਿਰਾਂ 'ਚ ਕਸਬਿਆਂ ਦੇ ਵਿੱਚ ਉਹ ਲੋਕ ਆਏ ਜਿਹੜੇ ਆਪਦੀ ਰੋਜੀ ਰੋਟੀ ਲਈ ਬਾਹਰਲੀਆਂ ਸਟੇਟਾਂ ਤੋਂ ਇੱਥੇ ਆ ਕੇ ਆਪਦੀ ਸਬਜ਼ੀਆਂ ਵੇਚ ਰਹੇ ਨੇ, ਹੋਰ ਕਾਰੋਬਾਰਾਂ 'ਚ ਕੰਮ ਕਰ ਰਹੇ ਨੇ। ਅੱਜ ਉਹਨਾਂ ਨੇ ਵੀ ਇਹ ਮਨ ਬਣਾਇਆ ਕਿ ਅਸੀਂ ਖਨੌਰੀ ਤਾਂ ਨਹੀਂ ਜਾ ਸਕਦੇ, ਡੱਲੇਵਾਲ ਸਾਹਿਬ ਕੋਲੇ ਨਹੀਂ ਪਹੁੰਚ ਸਕਦੇ, ਪਰ ਅਸੀਂ ਕਿੰਨਾ ਕਿ ਇਸ ਮੋਰਚੇ 'ਚ ਯੋਗਦਾਨ ਪਾ ਸਕਦੇ ਹਾਂ। ਤਾਂ ਅੱਜ ਪੂਰੇ ਸ਼ਹਿਰ ਵਾਸੀਆਂ ਨੇ, ਸਾਡੇ ਪਿੰਡਾਂ ਦੇ ਕਿਸਾਨਾਂ ਨੇ, ਮਜ਼ਦੂਰਾਂ ਨੇ, ਮੁਲਾਜ਼ਮਾਂ ਨੇ ਵੱਡੇ ਪੱਧਰ ਤੇ ਆਪਦਾ ਕੰਮ ਛੱਡ ਕੇ ਪੂਰਾ ਅੱਗੇ ਅਸੀਂ ਇਹਨੂੰ ਕਹਿੰਦੇ ਹੁੰਦੇ ਸੀ ਵੀ ਧਰਨਿਆਂ ਦੇ ਰੂਪ 'ਚ ਆਏ। ਆਪਦੀ ਇੱਛਾ ਦੇ ਨਾਲ, ਆਪਦੀ ਜਿਹੜੀ ਅੰਦਰੋਂ ਭਾਵਨਾਵਾਂ ਸੀ ਉਹ ਕਹਿਣ ਲਈ, ਸਰਕਾਰਾਂ ਨੂੰ ਦੱਸਣ ਲਈ ਸੜਕਾਂ ਤੇ ਆਏ। ਮੁਕੰਮਲ ਬੰਦ ਰਿਹਾ। ਕੱਲਾ ਭਾਵੇਂ ਪੰਜਾਬ ਦੀ ਗੱਲ ਕਰਦੇ ਸੀ, ਨਾਲ ਲੱਗਦੇ ਚੰਡੀਗੜ੍ਹ ਦੇ ਵਿੱਚੋਂ ਜਿਹੜੇ ਮੇਨ ਮੌਲ ਹੈ, ਮੇਨ ਵੱਡੀਆਂ ਮਾਰਕੀਟਾਂ, ਉਹ ਮੁਕੰਮਲ ਬੰਦ ਰਹੀਆਂ। ਇਹਦਾ ਮਤਲਬ ਸਾਡੇ ਮੋਰਚੇ ਦੀ ਜਿਹੜੀ ਭਾਵਨਾਵਾਂ, ਸਾਡੀਆਂ ਜਿਹੜੀਆਂ ਮੰਗਾਂ, ਜਿਹੜੀਆਂ ਡੱਲੇਵਾਲ ਸਾਹਿਬ ਬੋਲ ਕੇ ਨਹੀਂ ਸੁਣਾ ਸਕਦੇ ਸੀ, ਮੀਟਿੰਗਾਂ ਕਰਕੇ ਨਹੀਂ ਲੋਕਾਂ ਕੋਲੇ ਗੱਲ ਲਿਜਾ ਸਕਦੇ ਸੀ,
ਜਿਹੜੀ ਆਪਦੀ ਸਿਹਤ ਤੇ ਤਕਲੀਫ ਝੱਲ ਕੇ ਸਾਡੇ ਪੂਰੇ ਦੋਨੇ ਫੋਰਮਾਂ ਦੀਆਂ ਜਿਹੜੀਆਂ ਮੰਗਾਂ ਦੀ ਖਾਤਰ ਡੱਲੇਵਾਲ ਸਾਹਿਬ ਬੈਠੇ ਨੇ, ਉਹ ਅੱਜ ਪੂਰੀ ਦੁਨੀਆ 'ਚ ਘਰ ਘਰ ਗੱਲ ਪਹੁੰਚਾਉਣ ਦੇ ਵਿੱਚ ਅਸੀਂ ਕਹਿੰਦੇ ਵੀ ਕਾਮਯਾਬ ਹੋਏ। ਤੇ ਪੰਜਾਬੀਆਂ ਨੇ ਜਿਹੜਾ ਕੰਮ ਧੰਦਾ ਛੱਡ ਕੇ ਇਹਦੇ ਵਿੱਚ ਯੋਗਦਾਨ ਪਾਇਆ, ਕਿਸਾਨ ਜਥੇਬੰਦੀਆਂ ਨੇ, ਮੁਲਾਜ਼ਮ ਜਥੇਬੰਦੀਆਂ ਨੇ, ਮਜ਼ਦੂਰ ਜਥੇਬੰਦੀਆਂ ਨੇ, ਜਿੰਨੀਆਂ ਵੀ ਆਪਣੇ ਕਾਰੋਬਾਰ ਵਾਲੀਆਂ ਜਥੇਬੰਦੀਆਂ ਨੇ, ਸਾਰਿਆਂ ਨੇ ਯੋਗਦਾਨ ਪਾ ਕੇ ਅੱਜ ਮੁਕੰਮਲ ਬੰਦ ਕਰਕੇ ਇੱਕ ਸੁਨੇਹਾ ਦਿੱਤਾ ਕੇਂਦਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਕਿ ਜੇ ਡੱਲੇਵਾਲ ਸਾਹਿਬ ਨੂੰ ਜਿਹੜੀਆਂ ਵਿਉਂਤਬੰਦੀਆਂ ਬਣ ਰਹੀਆਂ ਨੇ ਬਈ ਕਿਸੇ ਵੀ ਮੌਕੇ ਮੋਰਚੇ ਤੋਂ ਉਠਾ ਕੇ ਲੈ ਜਾਾਂਗੇ ਅਸੀਂ। ਉਹਦੇ ਨਾਲ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ, ਅਸੀਂ ਲਗਾਤਾਰ 7-8 ਦਿਨਾਂ ਤੋਂ ਇਹ ਖਬਰ ਆ ਰਹੀ ਹੈ, ਰੋਜ਼ ਅਸੀਂ ਲੌਸਮੈਂਟ ਕਰ ਰਹੇ ਹਾਂ ਕਿ ਅੱਜ ਵੀ ਹਮਲਾ ਕਰੂ ਸਰਕਾਰ, ਅੱਜ ਵੀ ਹਮਲਾ ਕਰੂ। ਖਾਸ ਕਰਕੇ ਜਿਹੜਾ ਕੋਰਟ ਵਾਲਾ ਏਜੰਡਾ ਉਹ ਤੇ ਕਿ ਕੱਲ ਨੂੰ ਦੀ ਸੁਣਵਾਈ ਆ ਜਿਹੜੀ 31 ਤਰੀਕ ਆ, ਰੋਜ਼ ਸਰਕਾਰ ਕੋਈ ਨਾ ਕੋਈ ਹੱਲ ਚਿੜ ਕਰਦੀ ਹੈ। ਰਾਤ ਇਹ ਲੱਗਿਆ ਕਿ ਵੀ ਅਸੀਂ ਵੱਡੀ ਫੋਰਸ ਲਿਆ ਕੇ ਕਿਸਾਨਾਂ ਨੂੰ ਜਿਹੜਾ ਰਾਤ ਨੂੰ ਠਾਉਣ 'ਚ ਕਾਮਯਾਬ ਹੋ ਜਾਗੇ। ਉਹ ਮੈਂ ਸਾਰੇ ਮੀਡੀਆ ਰਾਹੀਂ ਦੱਸਣਾ ਚਾਹੁੰਦਾ ਕਿ ਜਿਹੜੀ ਭਾਵਨਾਵਾਂ ਦੀ ਗੱਲ ਕਰ ਰਹੇ ਹਾਂ, ਉਹਨਾਂ ਨੂੰ ਡਰਾਈਵਰਾਂ ਨੂੰ ਸੱਦਿਆ, ਕਨੈਕਟਰਾਂ ਨੂੰ ਸੱਦਿਆ ਵੀ ਤੁਸੀਂ 7 ਵਜੇ ਨੂੰ ਆਪਦੇ ਜਿਹੜੇ ਕੈਂਪ ਉਹਨਾਂ 'ਚ ਆਓ। ਤਾਂ ਉਹ ਗਏ ਨੇ ਸਾਰੇ, ਪਰ ਕਹਿ ਕੇ ਕੀ ਆਏ ਕਿ ਜੇ ਖਨੌਰੀ ਜਾਣਾ ਡੱਲੇਵਾਲ ਸਾਹਿਬ ਦੇ, ਅਸੀਂ ਬਾਪੂ ਦੀ ਖਾਤਰ ਆਪਦੀਆਂ ਬੱਸਾਂ ਨਹੀਂ ਚਲਾਵਾਂਗੇ। ਬਹੁਤ ਵੱਡਾ ਇਹ ਜਿਹੜਾ ਸੁਨੇਹਾ ਸਰਕਾਰ ਨੂੰ ਉਹਨਾਂ ਨੇ ਰਾਹ ਦਿੱਤਾ। ਤਾਂ ਜਿਹੜੇ ਸਾਡੇ ਬੱਚੇ ਨੇ ਜਿਹੜੇ ਪੁਲਿਸ 'ਚ ਭਰਤੀ ਨੇ ਮੁਲਾਜ਼ਮ, ਉਹਨਾਂ ਦੇ ਆਪਦੇ ਮਾਵਾਂ ਪਿਓਾਂ ਦੇ ਸਾਨੂੰ ਫੋਨ ਆਏ ਨੇ ਬਈ ਸਾਡੇ ਬੱਚੇ ਨੇ ਕਿਹਾ ਬਈ ਜਿਹੜੇ 80-80 ਸਾਲ ਦੀਆਂ ਮਾਵਾਂ ਬਜ਼ੁਰਗ, ਖਾਸ ਕਰਕੇ ਡੱਲੇਵਾਲ ਸਾਹਿਬ ਮਰ ਵਰਤੇ ਬੈਠੇ ਨੇ, ਅਸੀਂ ਇਸ ਗੱਲਾਂ ਦੇ ਆਪਦੇ ਸਿਰ ਅਸੀਂ ਕਿਉਂ ਭਾਗੀਦਾਰ ਹੋਵਾਂਗੇ। ਅਸੀਂ ਜਿੰਨਾ ਯੋਗਦਾਨ ਪਾ ਸਕਦੇ ਹਾਂ ਅਸੀਂ ਜਵਾਬ ਦੇ ਕੇ ਆਏ ਵੀ ਖਨੌਰੀ ਨਹੀਂ ਜਾਵਾਂਗੇ। ਇਹ ਮੈਨੂੰ ਲੱਗਦਾ ਕਿ ਜਿਹੜੀ ਸਰਕਾਰ ਨੇ ਵਿਉਂਤਬੰਦੀਆਂ ਬਣ ਰਹੀਆਂ ਤੇ ਦੂਜੀਆਂ ਸਾਡੇ ਪ੍ਰਬੰਧਕਾਂ ਨੇ ਰੋਜ਼ ਜਿਹੜੇ ਪ੍ਰਬੰਧ ਹੈ ਮਜ਼ਬੂਤ ਕਰਨੇ, ਆਪਦੇ ਘੇਰਾ ਜਿਹੜਾ ਆਪਦੀ ਸੁਰੱਖਿਆ ਲਈ ਮਜ਼ਬੂਤ ਕਰਨਾ। ਤਾਂ ਜਿੰਨੀ ਕੁ ਸਰਕਾਰ ਵਿਉਂਤਬੰਦੀ ਬਣਾਉਂਦੀ ਹੈ ਉਦੋਂ ਜ਼ਿਆਦਾ ਜਿਹੜੇ ਸਾਡੇ ਪ੍ਰਬੰਧਕ ਤੇ ਖਾਸ ਕਰਕੇ ਮੈਂ ਪੁਲਿਸ ਮੁਲਾਜ਼ਮ ਜਿਹੜੇ ਸਾਡੇ ਬੱਚੇ ਤੇ ਉਹ ਸਾਡੇ ਡਰਾਈਵਰ ਜਿਹੜੀ ਵਿਉਂਤਬੰਦੀ ਬਣਾ ਕੇ ਸਾਡੇ ਤੇ ਹਮਲਾ ਕਰਨਾ ਚਾਹੁੰਦੇ ਸੀ, ਇਸ ਕਾਰਵਾਈਆਂ ਨਾਲੋਂ ਸਰਕਾਰ ਨੂੰ ਪਿੱਛੇ ਧੱਕਿਆ। ਤਾਂ ਇਹ ਮੈਂ ਖਾਸ ਕਰਕੇ ਅੱਜ ਸਾਡੇ ਦੋਨੇ ਫੋਰਮ ਵੱਲੋਂ ਤੇ ਖਾਸ ਕਰਕੇ ਜਗਜੀਤ ਸਿੰਘ ਡੱਲੇਵਾਲ ਵੱਲੋਂ, ਉਹਨਾਂ ਨੇ 1 ਮਿੰਟ ਦੀ ਵੀਡੀਓ ਵੀ ਜ਼ਰੂਰ ਪਾਈ ਹੈ ਕਿ ਜਿੰਨਾ ਪੰਜਾਬੀਆਂ ਨੇ ਅੱਜ ਇਸ ਮੰਗਾਂ ਨੂੰ ਲਾਗੂ ਕਰਵਾਉਣ ਲਈ ਸਾਥ ਦਿੱਤਾ ਹੈ, ਆਸ ਰੱਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਡਾ ਜਿਹੜੇ ਡੱਲੇਵਾਲ ਸਾਹਿਬ ਦੀ ਖਾਸ ਇੱਛਾ ਹੈ ਤੇ ਸਾਰੇ ਲੋਕਾਂ ਦੀ ਵੀ ਇੱਛਾ ਹੈ ਕਿ ਅਸੀਂ ਖਨੌਰੀ ਜਾਈਏ, ਡੱਲੇਵਾਲ ਸਾਹਿਬ ਦੇ ਦਰਸ਼ਨ ਕਰੀਏ, ਗੱਲ ਕਰੀਏ। ਪਰ ਉਹਨਾਂ ਨੇ ਸਾਨੂੰ ਇੱਕ ਗੱਲ ਕਹੀ ਸੀ ਬਈ ਕਦੇ ਸੋਚਿਆ ਕਿ ਡੱਲੇਵਾਲ ਸਾਹਿਬ ਜਿਹੜੇ ਲੋਕਾਂ ਲਈ ਮਰ ਰਿਹਾ, ਜਿਹੜੇ ਲੋਕਾਂ ਦੀਆਂ ਮੰਗਾਂ ਲਈ ਬੈਠਾ ਤੇ ਉਹ ਲੋਕਾਂ ਦੇ ਮੈਂ ਦਰਸ਼ਨ ਕਰਨਾ ਚਾਹੁੰਦਾ। ਉਹ ਡੇਟ ਹੈ 4 ਜਨਵਰੀ। 4 ਜਨਵਰੀ ਨੂੰ ਇਸੇ ਥਾਂ ਖਨੌਰੀ ਦੇ ਵਿੱਚ ਲੱਖਾਂ ਦਾ ਇਕੱਠ ਕਰਾਂਗੇ। ਖਾਸ ਕਰਕੇ ਸਾਡਾ ਹਰਿਆਣੇ ਵਾਲੇ ਕਿਸਾਨਾਂ ਤੋਂ, ਪੰਜਾਬ ਵਾਸੀਆਂ ਤੋਂ, ਜਿਵੇਂ ਅੱਜ ਤੁਸੀਂ ਕੰਮ ਧੰਦਾ ਛੱਡ ਕੇ ਸੜਕਾਂ ਤੇ ਆਏ ਹੋ, ਆਸ ਕਰਦੇ ਆ ਪਰਿਵਾਰਾਂ ਸਮੇਤ 4 ਜਨਵਰੀ ਨੂੰ ਖਨੌਰੀ ਪਹੁੰਚ ਕੇ ਡੱਲੇਵਾਲ ਸਾਹਿਬ ਦੀ ਜਿਹੜੀ ਭਾਵਨਾ ਹੈ ਜ਼ਰੂਰ 1 ਮਿੰਟ ਅੱਧਾ ਮਿੰਟ ਤੁਹਾਡੇ ਨਾਲ ਸਾਂਝ ਕਰਨਾ। ਮੈਨੂੰ ਲੱਗਦਾ ਕਿ ਸਾਡੀ ਬੇਨਤੀ ਪ੍ਰਵਾਨ ਕਰਨਗੇ।